ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀਗਾ ਵੀ ਜਿਹੜੇ ਵਾਰ ਦੀਆਂ ਪਾਵਰਸ ਨੂੰ ਘਟਾਉਣ ਵਾਲੇ ਜਿਹੜੇ ਬਿੱਲ ਦੇ ਉੱਤੇ ਵੋਟ ਕਰਾਏ ਬਗੈਰ ਹੀ ਜਿਹੜੇ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਨੇ ਸਦਨ ਨੂੰ ਬਰਖਾਸਤ ਜਿਹੜਾ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਸੀ, ਕਿਉਂਕਿ ਮੈਮੋਰੀਅਲ ਡੇ ਵੀਕਐਂਡ ਵੀ ਆ ਰਿਹਾ ਹੈਗਾ ਆ। ਉਸੇ ਦਰਮਿਆਨ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਸੈਨੇਟ ਦੀ ਜੀਓਪੀ ਆ, ਉਹ ਵੀ ਟਰੰਪ ਹੋਣਾ ਦੇ ਜਿਹੜੇ $1.8 ਬਿਲੀਅਨ ਫਰੈਂਡਸ ਐਂਡ ਫੈਮਿਲੀ ਪੇ ਆਊਟ ਸਲਸ਼ ਫੰਡ ਨੂੰ ਲੈ ਕੇ ਫਰਸਟ੍ਰੇਟਡ ਆ, ਤੇ ਉਹਦੇ ਤੇ ਸਵਾਲ ਵੀ ਜਿਹੜੇ ਉਹ ਹੋ ਰਹੇ ਆ। ਤੇ ਇਸੇ ਕਰਕੇ ਹਾਊਸ ਦੇ ਵਿੱਚ ਜਿਹੜਾ ਆਈਸ ਨੂੰ ਲੈ ਕੇ, ਆਈਸ ਦੀ ਮਨੀ ਨੂੰ ਲੈ ਕੇ ਵੋਟ ਹੋਣੀ ਸੀ, ਉਹ ਵੀ ਹੁਣ ਡਿਲੇ ਜਿਹੜੀ ਉਹ ਹੋ ਗਈ ਹੈਗੀ ਆ। ਸੋ ਰਿਪਬਲਿਕਨਸ ਨੇ ਜਿਹੜੇ ਬਿਲੀਅਨਸ ਆਫ ਡਾਲਰ ਐਡੀਸ਼ਨਲ ਫੰਡਿੰਗ ਜਿਹੜੀ ਆਈਸ ਏਜੰਸੀ, ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀਜ਼ ਦੇ ਲਈ ਹੋਣੀ ਸੀ, ਉਸ ਦੇ ਉੱਤੇ ਵੋਟ ਨਹੀਂ ਕਰਾਈ ਹੈਗੀ। ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਆ, ਕਹਿੰਦੇ ਵੀ ਉਸਨੇ ਬੇਸਿਕਲੀ ਇਸ ਬਿੱਲ ਨੂੰ ਡੀਰੇਲ ਕਰ ਦਿੱਤਾ ਹੈਗਾ ਆ। ਜਿਹੜੇ ਸੈਨੇਟ ਦੇ ਰਿਪਬਲਿਕਨਸ ਆ, ਉਹਨਾਂ ਨੇ ਐਕਟਿੰਗ ਅਟਾਰਨੀ ਜਨਰਲ ਨੂੰ ਸਵਾਲ ਜਿਹੜੇ ਉਹ ਪੁੱਛੇ ਸੀਗੇ ਪੇ ਆਊਟ ਫੰਡ ਨੂੰ ਜਿਹੜਾ ਉਹ ਲੈ ਕੇ, ਤੇ ਕਹਿੰਦੇ ਵੀ ਦੋ ਜਿਹੜੇ ਸੈਨੇਟ ਜੀਓਪੀ ਦੇ ਏਡਸ ਦਾ ਕੰਮ ਕਰਨ ਵਾਲੇ ਇਸ ਮੀਟਿੰਗ ਦੇ ਨਾਲ ਜੁੜੇ ਹੋਏ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਕੋਈ ਵੀ ਬੰਦਾ ਜਿਹੜਾ ਇਸ ਮਨੀ ਦੇ ਲਈ ਐਲੀਜੀਬਲ ਜਿਹੜਾ ਹੋਊਗਾ, ਕੋਈ ਇਸ ਦੇ ਉੱਤੇ ਗਾਰਡ ਰੇਲਸ ਨਹੀਂ ਹੋਣਗੀਆਂ। ਵੀ ਜਿਹੜੇ ਕਨਵਿਕਟ ਵੀ ਹੋਏ ਆ ਕੈਪੀਟਲ 6 ਦੇ ਜਿਹੜੀ ਹਿੰਸਾ ਦੇ ਲਈ, ਅਟੈਕ ਕਰਨ ਦੇ ਲਈ, ਉਹ ਵੀ ਇਸ ਤੋਂ ਬੈਨੀਫਿਟ ਜਿਹੜੇ ਉਹ ਲੈ ਸਕਦੇ ਆ। ਆਲਰੇਡੀ ਜਿਹੜਾ ਪ੍ਰਾਊਡ ਬॉयਜ਼ ਵਾਲਾ, ਜਿਸ ਨੂੰ ਟਰੰਪ ਹੋਣਾ ਨੇ ਉਸ ਨੂੰ 20 ਸਾਲ ਦੀ ਸਜ਼ਾ ਵੀ ਜਿਹੜੀ ਹੋਈ ਸੀ, ਉਹਨੇ ਤਾਂ ਕਹਿੰਦਾ ਵੀ ਮੈਨੂੰ ਇਹਦੇ ਵਿੱਚੋਂ $4-5 ਮਿਲੀਅਨ ਜਿਹੜਾ ਉਹ ਮਿਲ ਜਾਣਾ ਚਾਹੀਦਾ। ਕਹਿੰਦਾ ਵੀ ਮੇਰਾ ਕੰਮ ਬਹੁਤ ਜ਼ਿਆਦਾ ਜਿਹੜਾ ਉਹ ਖਰਾਬ ਹੋ ਗਿਆ। ਸੋ ਉਦਾਂ ਦੇ ਹੋਰ ਬਥੇਰੇ ਆ ਜਿਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਮਾਰਿਆ, ਕੁੱਟਿਆ, ਉਹ ਵੀ ਕਹਿੰਦੇ ਵੀ ਇਸ ਮਨੀ, ਇਸ ਰਾਸ਼ੀ ਦੇ ਵਿੱਚੋਂ ਜਿਹੜੀ ਉਹ ਮਨੀ ਲੈ ਸਕਣਗੇ। ਸੋ ਉਸ ਨੂੰ ਲੈ ਕੇ ਕੁਝ ਵੀ ਜਿਹੜਾ ਉਹ ਨਹੀਂ ਸੀਗਾ। ਸੈਨੇਟ ਮੈਜੋਰਟੀ ਲੀਡਰ ਜਿਹੜੇ ਜੌਨ ਥੂਨ ਆ, ਉਹਨਾਂ ਨੇ ਵੀ ਜਿਹੜਾ ਉਹ ਕਿਹਾ ਵੀ ਇਸ ਨੂੰ ਲੈ ਕੇ ਉਹਨਾਂ ਨੂੰ ਕੰਸਰਨਸ ਜਿਹੜੇ ਉਹ ਹੈਗੇ ਆ। ਉਧਰ ਬਾਲ ਰੂਮ ਨੂੰ ਟਰੰਪ ਹੁਣੀ ਇਹ ਕਹਿ ਕੇ ਜਿਹੜਾ ਪ੍ਰਮੋਟ ਕਰਦੇ ਰਹੇ ਵੀ ਇਹ ਤਾਂ ਪ੍ਰਾਈਵੇਟ ਮਨੀ ਦੇ ਨਾਲ ਬਣਨਾ ਆ, ਪਰ ਉਹਦੇ ਲਈ ਹੁਣ ਇਹਨਾਂ ਨੇ $1 ਬਿਲੀਅਨ ਦੀ ਜਿਹੜੀ ਉਹ ਮੰਗ ਕੀਤੀ ਆ, ਉਹ ਵੀ ਇਹਨਾਂ ਬਿੱਲਾਂ ਦੇ ਵਿੱਚ ਜਿਹੜੀ ਉਹ ਜੋੜੀ ਹੋਈ ਸੀਗੀ, ਜਿਸ ਕਰਕੇ ਹਰਜੋਤ ਸਿੰਘ ਜੀ ਇਹ ਜਿਹੜਾ ਬਿੱਲ ਆ ਵਿੱਚ ਵਿਚਾਲੇ ਹੀ ਜਿਹੜਾ ਹੁਣ ਫੇਲ ਹੁੰਦਾ ਜਿਹੜਾ ਉਹ ਨਜ਼ਰ ਆ ਰਿਹਾ ਹੈ। ਹੋ ਸਕਦਾ ਵੀ ਪਾਸ ਹੋ ਜਾਵੇ ਜਾਂ ਨਹੀਂ, ਆਉਣ ਵਾਲਾ ਸਮਾਂ ਆ, ਪਰ ਹਾਲ ਦੀ ਘੜੀ ਉਸ ਦੇ ਉੱਤੇ ਵੋਟ ਇਸ ਲਈ ਨਹੀਂ ਕਰਵਾਈ ਗਈ ਕਿਉਂਕਿ ਇਸ ਨੂੰ ਲੈ ਕੇ ਰਿਪਬਲਿਕਨਸ ਵੀ ਕਈ ਜਿਹੜੇ ਆ ਉਹ ਸਵਾਲ ਪੈਦਾ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਹੁਣ ਰੀਸੈਸ ਦੇ ਉੱਤੇ ਆ ਕਾਂਗਰਸ, ਤੇ ਇਹਨਾਂ ਨੇ 1 ਜੂਨ ਦੀ ਜਿਹੜੀ ਡੈਡਲਾਈਨ ਟਰੰਪ ਹੋਣਾ ਨੇ ਦਿੱਤੀ ਹੋਈ ਹੈਗੀ ਆ ਵੀ ਫੰਡ ਕਰੋ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ, ਤੇ ਉਹਦੇ ਵਿੱਚ ਕਹਿੰਦੇ ਵੀ ਹੁਣ ਇਹਨਾਂ ਨੂੰ ਕੋਈ ਨਵਾਂ ਰਸਤਾ ਜਿਹੜਾ ਉਹ ਬਣਾਉਣਾ ਜਿਹੜਾ ਉਹ ਪਵੇਗਾ। ਪਰ ਇਹ ਆ ਵੀ ਜਿਹੜਾ $1 ਬਿਲੀਅਨ ਦੀ ਬਾਲਰੂਮ ਦੇ ਨਾਲ ਸੰਬੰਧਿਤ ਜਿਹੜੀ ਮਨੀ, ਤੇ ਐਂਟੀ ਵੈਪਨਾਈਜੇਸ਼ਨ ਫੰਡ ਜਿਹੜਾ $1.8 ਬਿਲੀਅਨ ਵਾਲਾ ਆ, ਉਹਦੇ ਕਰਕੇ ਜਿਹੜੇ ਆਈਸ ਦੇ ਤੇ ਬਾਰਡਰ ਪੈਟਰੋਲ ਦੇ 3 ਸਾਲਾਂ ਦੀ ਜਿਹੜੀ ਫੰਡਿੰਗ ਦੇ ਉੱਤੇ ਜਿਹੜੀ ਵੋਟ ਹੋਣੀ ਸੀ, ਉਹ ਵਿੱਚ ਵਿਚਾਲੇ ਹੀ ਜਿਹੜੀ ਉਹ ਰਹਿ ਗਈ ਆ, ਉਹ ਬੇਸਿਕਲੀ ਫੈਲ ਅਪਾਰਟ।